ਕ੍ਰੋਸਿੰਗ ਨੂੰ ਲੈ ਕੇ ਕੀ ਆ ਜਿਹੜਾ ਇਸ ਟਾਈਮ ਇੱਕ ਜਿਹੜਾ ਦੱਸਦੇ ਜਾਈਏ, ਜਦੋਂ ਅੱਜ ਤੁਸੀਂ ਸਾਨੂੰ ਸੁਣ ਰਹੇ ਆ ਪ੍ਰੈਜ਼ੀਡੈਂਟ ਟਰੰਪ ਤੇ ਜਿਹੜੀ ਪ੍ਰੈਜ਼ੀਡੈਂਟ ਸ਼ੈਨਬੌਮ ਜਿਹੜੇ ਆ ਮੈਕਸੀਕੋ ਦੇ, ਉਹਨਾਂ ਦੀ ਆਪਸ ਦੇ ਵਿੱਚ ਫੋਨ ਤੇ ਗੱਲਬਾਤ ਹੋਈ ਆ। ਉਹਨਾਂ ਨੇ ਟੈਰਿਫਸ ਨੂੰ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਕੀਤੀ। ਦੋਨਾਂ ਨੇ ਕਿਹਾ ਵੀ ਕਾਲ ਬਹੁਤ ਵਧੀਆ, ਆਪੋ ਆਪਣਾ ਜਿਹੜਾ ਵਰਜਨ ਆ ਵੱਖੋ ਵੱਖਰਾ ਉਹਨਾਂ ਨੇ ਜ਼ਰੂਰ ਦਿੱਤਾ ਆ, ਪਰ ਇਮੀਗ੍ਰੇਸ਼ਨ ਉਸ ਦੇ ਵਿੱਚ ਜਿਹੜਾ ਇੱਕ ਮੇਨ ਪੁਆਇੰਟ ਫੋਕਸ ਜਿਹੜਾ ਹੋ ਰਿਹਾ ਆ। ਜਿਹੜੀ ਮੈਕਸੀਕੋ ਦੀ ਆਈ ਨਵੀਂ ਪ੍ਰੈਜ਼ੀਡੈਂਟ, ਉਹਨੇ ਕਿਹਾ ਵੀ ਟੈਰੀਟੋਰੀ ਤੁਸੀਂ ਸਾਡੇ ਤੇ ਨਾ ਲਾਓ। ਪ੍ਰੈਜ਼ੀਡੈਂਟ ਬਾਈਡਨ ਨੇ ਪਹਿਲਾਂ ਵੀ ਕੀਤਾ ਸੀ ਮੈਕਸੀਕੋ ਦੇ ਨਾਲ ਵੀ, ਨਹੀਂ ਤੇ ਮੈਂ ਟੈਰਿਫ ਲਾਉਣ ਲੱਗਾ ਆ ਜੇ ਤੁਸੀਂ ਜਿਹੜੇ ਆ ਰਹੇ ਕਾਰਵਾਨਸ ਆ ਉਹਨਾਂ ਨੂੰ ਤੁਸੀਂ ਨਹੀਂ ਰੋਕਦੇ, ਲੋਕਾਂ ਨੂੰ ਨਹੀਂ ਨਜਿੱਠਦੇ। ਸੋ ਜਿਹੜੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਆ ਉਸਨੇ ਇਹ ਕਿਹਾ ਆ ਵੀ ਦੇਖੋ ਹੁਣ ਸਦਰਨ ਬਾਰਡਰ ਨੂੰ ਅਸੀਂ ਪੂਰੀ ਤਰ੍ਹਾਂ ਤਾਂ ਨਹੀਂ ਡੱਕਦੇ, ਪਰ ਇਹ ਆ ਵੀ ਜਿਹੜੇ ਕਾਰਵਾਨ ਜਾਂ ਇਦਾਂ ਦੇ ਲੋਕ ਆ ਰਹੇ ਅਸੀਂ ਉਸ ਨੂੰ ਆਪਣੇ ਹੀ ਜਿਹੜਾ ਉੱਥੇ ਹੀ ਜਿਹੜਾ ਉਸ ਨੂੰ ਨਜਿੱਠਾਂਗੇ, ਉਹਨਾਂ ਨੂੰ ਖੁਰਦ-ਬੁਰਦ ਕਰ ਦਾਂਗੇ। ਜਦੋਂ ਰਿਜ਼ਲਟ ਆਉਣੇ ਸੀ ਜਿਸ ਦਿਨ 5 ਨਵੰਬਰ ਨੂੰ, ਉਸ ਤੋਂ ਪਹਿਲਾਂ ਇੱਕ ਕਾਰਵਾਂ ਉੱਥੇ ਪਹੁੰਚਣ ਨੂੰ ਸੀਗਾ, ਪਰ ਜਿੱਦਾਂ ਰਿਜ਼ਲਟ ਆਏ ਉਹ ਅਜੇ ਪਹੁੰਚਿਆ ਨਹੀਂ ਸੀ, ਉਹਨਾਂ ਨੇ ਪਹਿਲਾਂ ਰਾਹ 'ਚ ਖਦੇੜ ਦਿੱਤਾ। ਸੋ ਮੈਕਸੀਕੋ ਨੇ ਵੀ ਆਪਣੀ ਪਾਲਿਸੀ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਤੇਜ਼ ਕਰ ਲੈਣੀ ਆ, ਸਖਤ ਜਿਹੜੀ ਆ ਉਹ ਕਰ ਦੇਣੀ ਆ। ਜਿਹੜੀ ਮੈਕਸੀਕੋ ਦੇ ਵਿੱਚ ਤੁਸੀਂ ਉਹ ਕਹਿੰਦੇ ਆ ਵੀ ਅਸਾਈਲਮ ਅਪਲਾਈ ਕਰਕੇ ਆਓ ਤੇ ਉਹ ਸਾਰੀਆਂ ਚੀਜ਼ਾਂ ਕਰਕੇ ਆਓ। ਮੈਨੂੰ ਲੱਗਦਾ ਵੀ ਹੁਣ ਇਸ ਦੇ ਵਿੱਚ ਆਪਾਂ ਨੂੰ ਤਬਦੀਲੀ ਜਿਹੜੀ ਆ ਦੇਖਣ ਨੂੰ ਮਿਲੂਗੀ, ਸਖਤੀ ਦੇਖਣ ਨੂੰ ਮਿਲੂਗੀ। ਜਿਹੜੇ ਕ੍ਰਾਸ ਕਰਕੇ ਆ ਰਹੇ ਜਾਂ ਕ੍ਰਾਸ ਓਵਰ ਕਰਕੇ ਆ ਗਏ ਆ, ਕਿੱਦਾਂ ਤੁਸੀਂ ਇਸ ਪੂਰੇ ਮਾਮਲੇ ਨੂੰ ਹੁਣ ਦੇਖਦੇ ਆ? ਦੇਖੋ, ਜਦੋਂ ਬੰਦੇ ਨੇ ਯੂਐਸ ਦੇ ਵਿੱਚ ਪੈਰ ਧਰਤਾ, ਉਹਨੂੰ ਜਿਹੜੀਆਂ ਯੂਐਸ ਦੇ ਕਾਨੂੰਨ ਦੀਆਂ ਪ੍ਰੋਟੈਕਸ਼ਨਸ ਜਿਹੜੀਆਂ ਦੇਣੀਆਂ ਪੈਣੀਆਂ। ਹਾਂਜੀ, ਠੀਕ ਆ। ਉਹ ਫਿਰ ਉਹਨੂੰ ਟਰੰਪ ਹੋਣਾ ਨੂੰ ਵੀ ਪਤਾ ਕਿ ਜਿਹੜਾ ਆ ਗਿਆ ਉਹਨੂੰ ਸਿਸਟਮ ਦੇ ਹਿਸਾਬ ਨਾਲ ਚੱਲਣਾ ਪੈਣਾ। ਜੱਜ ਕੋਈ ਵਧੀਆ, ਕੋਈ ਉਹ, ਠੀਕ ਆ। ਤੇ ਉਹਨਾਂ ਨੇ ਜਦੋਂ ਇੱਕ ਵਾਰੀ ਸਿਸਟਮ 'ਚ ਆ ਗਿਆ ਤੇ ਬੰਦਾ ਆ ਗਿਆ ਉਰੇ, ਸੋ ਉਹਨਾਂ ਦੀ ਬੈਸਟ ਬੈਟ ਜਿਹੜੀ ਇਹੀ ਆ ਕਿ ਇਹਨਾਂ ਨੂੰ ਪਹਿਲਾਂ ਹੀ ਰੋਕ ਦਿੱਤਾ ਜਾਵੇ। ਸਹੀ ਗੱਲ। ਹੁਣ ਭਾਜੀ ਫੈਕਟ ਆਫ ਦੀ ਮੈਟਰ ਇਹ ਹੈਗਾ ਕਿ ਜਿਹੜੀ ਮੈਕਸੀਕਨ ਗਵਰਨਮੈਂਟ ਜਿਹੜੀ ਹੈਗੀ ਆ, ਉਹਦੀ ਖੁਦ ਜਿਹੜੀ ਮਾਫੀਆ ਦੇ ਨਾਲ ਵਾਰ ਜਿਹੜੀ ਸੀਗੀ ਛਿੜ ਪਈ ਸੀ। ਬਿਲਕੁਲ। ਤੇ ਇਹ ਮੈਂ ਹੁਣ ਜਦੋਂ 2007 'ਚ ਆਇਆ ਸੀਗਾ, ਮੈਨੂੰ ਵੀ ਆ ਕੇ ਇੱਥੇ ਪਤਾ ਲੱਗਾ ਜਦੋਂ ਖਬਰਾਂ ਸੁਣਦੇ ਸੀਗੇ। ਉਹ ਕੀ ਕਰਦੇ ਸੀਗੇ ਕਿ ਪੁਲਿਸ ਵਾਲਿਆਂ ਦੇ ਤੇ ਆਰਮੀ ਵਾਲਿਆਂ ਦੇ ਜਿਹੜੇ ਧੌਣਾ ਕੱਟ ਕੇ 5-5, 10-10 ਜਿਹੜੀਆਂ ਪੁਲਾਂ ਨਾਲ ਲਟਕਾ ਦਿੰਦੇ ਸੀਗੇ ਉਹਨਾਂ ਟਾਈਮਾਂ 'ਚ। ਠੀਕ ਆ, ਜਿਹੜੇ ਨਵੇਂ ਨਹੀਂ ਪਤਾ ਉਹਨਾਂ ਨੂੰ, ਲੜਾਈ ਚੱਲਦੀ ਰਹੀ ਸਰਕਾਰ ਦੇ ਵਿੱਚ ਤੇ ਗੈਂਗਸਟਰਾਂ ਦੇ ਵਿੱਚ। ਕੋਈ ਏਦਾਂ ਨਹੀਂ ਕਿ ਕਿਉਂਕਿ ਹੁਣ ਬਿਲੀਅਨਸ ਆਫ ਡਾਲਰਸ ਦਾ ਜਿਹੜਾ ਬਿਜ਼ਨਸ ਹੈਗਾ, ਇਹ ਸਿਰਫ ਸ਼ੋਸ਼ੇਬਾਜ਼ੀ ਵਾਲਾ ਬਿਜ਼ਨਸ ਨਹੀਂ। ਇਹਨਾਂ ਦੇ ਜਿਹੜਾ ਮੈਕਸੀਕਨ ਮਾਫੀ ਜਿਹੜੇ ਹੈਗੇ ਆ, ਇਹ ਬੜੇ ਆਰਗੇਨਾਈਜ਼ਡ ਜਿਹੜੇ ਉਹ ਹੈਗੇ ਆ। ਇਹ ਗਾਣੇ ਵਜਾਣੇ ਵਾਲੀ ਬਦਮਾਸ਼ੀਆਂ ਨਹੀਂ, ਇਹ ਰੀਅਲ ਜਿਹੜੇ ਉਹ ਇਹਨਾਂ ਦੀ ਫਾਈਟ ਆਪਸ 'ਚ ਹੋ ਗਈ। ਤੇ ਉਹ ਮੈਂ ਖੁਦ ਜਦੋਂ ਸੀਗਾ ਉਦੋਂ ਹੈਰਾਨ ਸੀ। ਮੈਂ ਕਿਹਾ ਲੈ ਯਾਰ, ਏਦਾਂ ਉਹਨਾਂ ਨੇ ਜਿਹੜੀ ਮੈਕਸੀਕਨ ਗਵਰਨਮੈਂਟ ਸੀਗੀ, ਆਰਮੀ ਸੀ, ਉਹਨਾਂ ਨੇ ਕੰਪਰੋਮਾਈਜ਼ ਕਰ ਲਿਆ ਉਹਨਾਂ ਦੇ ਨਾਲ ਕਿ ਇੱਕ ਵਾਇਲੈਂਸ ਇੰਨੀ ਕਿ ਜ਼ਿਆਦਾ ਜਿਹੜੀ ਵਧੀ ਸੀਗੀ, ਉਹਨਾਂ ਨੇ ਕੰਪਰੋਮਾਈਜ਼ ਕਰ ਲਿਆ ਕਿ ਇਹਨਾਂ ਨੂੰ ਜਾਣ ਦਿਓ। ਤੇ ਉਹਨਾਂ ਨੇ ਕਹਿਣਾ ਕਿ ਆਪਾਂ ਦੇਖੋ ਅਮਰੀਕਾ ਦੇ ਵਿੱਚ ਮਾਰਕੀਟ ਆ, ਬਿਲੀਅਨਸ ਆਫ ਡਾਲਰ, ਡਰੱਗਾਂ ਇੱਥੇ ਚੱਲਦੀਆਂ, ਪਾਰਟੀਆਂ ਪੂਟੀਆਂ ਹੁੰਦੀਆਂ, ਹਾਈ ਸੁਸਾਇਟੀਆਂ। ਠੀਕ ਆ, ਹਰੇਕ ਕਿਸਮ ਦੇ ਵਿੱਚ, ਆਫਿਸਾਂ ਦੇ ਵਿੱਚ, ਵਾਲ ਸਟਰੀਟ ਦੇ ਵਿੱਚ, ਹਰੇਕ ਤਰ੍ਹਾਂ ਦਾ ਬੰਦਾ ਜਿਹੜਾ ਤੁਹਾਨੂੰ ਦੇਖ ਲਓ ਕਿ ਪਪੂਲਰ ਕਲਚਰ ਦੇ ਵਿੱਚ ਹੀ ਜਿਹੜੀਆਂ ਡਰੱਗਸ ਦਾ ਬਿਲੀਅਨਸ ਆਫ ਡਾਲਰਸ ਦਾ ਜਿਹੜਾ ਬਿਜ਼ਨਸ ਹੈਗਾ। ਠੀਕ ਹੈ। ਤੇ ਸਰਕਾਰ ਜਿਹੜੀ ਸੀਗੀ ਉਹ ਰੋਕ ਨਹੀਂ ਪਾਈ ਉਹਨਾਂ ਨੂੰ, ਕਿਉਂਕਿ ਉਹਨਾਂ ਕੋਲ ਬੰਦੂਕਾਂ ਸਾਰਾ ਜਿਹੜਾ ਉਹ ਸੀਗਾ ਪੂਰਾ। ਉਹਨਾਂ ਨੇ ਮੁਕਾਬਲਾ ਜਿਹੜਾ ਕੀਤਾ। ਮੈਕਸੀਕੋ ਜਿਹੜੇ ਘੁੰਮਣ ਜਾਂਦੇ ਆ, ਤੁਸੀਂ ਦੇਖੋਗੇ ਉੱਥੇ ਆਰਮਰਡ ਵਹੀਕਲ ਜਿਹੜੇ ਹੁੰਦੇ ਆ, ਜਿਹੜਾ ਉਹ ਵੱਡੀ ਜਿਹੜੀ ਗਨ ਹੁੰਦੀ ਆ, ਹੈਵੀ ਮਸ਼ੀਨ ਗਨ ਜਿਹੜੀ ਆਰਟਿਲਰੀ ਲੈ ਕੇ ਟਰੱਕ ਜਿਹੜੇ ਘੁੰਮਦੇ ਰਹਿੰਦੇ ਆ। ਟੁਲੂਮ ਵਗੈਰਾ ਵੀ ਵਧੀਆ ਜਗ੍ਹਾ ਤੋਂ ਵੀ ਤੁਸੀਂ ਜਾ ਦੇਖਣਾ, ਯਾਰ ਆਹ ਦੇਖ ਲਾ ਕਿੱਦਾਂ ਦਾ ਸੀਨ ਦੇਖਣ ਨੂੰ ਮਿਲਦਾ। ਉਹਨਾਂ ਨੂੰ ਵੀ ਪਤਾ ਨਹੀਂ ਕਿ ਕਿੱਥੇ ਜਾ ਕੇ ਕੀ ਹੋ ਜਾਣਾ, ਕਿ ਮਾਫੀਆ ਨਾਲ ਕਿੱਥੇ ਮੁਠਭੇੜ ਜਿਹੜੀ ਪੈ ਜਾਣੀ ਆ, ਪੰਗਾ ਕਿੱਥੇ ਜਿਹੜਾ ਪੈ ਜਾਣਾ। ਠੀਕ ਆ। ਤੇ ਉਹ ਮਰਨ ਨੂੰ ਰੈਡੀ ਆ ਬੰਦੇ ਜਿਹੜੇ ਹਰ ਇੱਕ ਪਾਸੇ ਦੇ ਆ। ਸੋ ਜਦੋਂ ਮੈਕਸੀਕਨ ਗਵਰਨਮੈਂਟ ਉਹਨਾਂ ਨੂੰ ਨਹੀਂ ਰੋਕ ਸਕਦੀ, ਇਹ ਬੰਦਿਆਂ ਨੇ ਹੁਣ ਇਹੀ ਬੰਦਿਆਂ ਨੇ ਡਰੱਗਸ ਵੀ ਸਮਗਲ ਕਰਨੀਆਂ ਵਾ। ਠੀਕ ਆ। ਇਹਨਾਂ ਨੇ ਟ੍ਰੈਫਿਕਿੰਗ ਵੀ ਕਰਨੀ ਆ, ਹਿਊਮਨ ਟ੍ਰੈਫਿਕਿੰਗ ਵੀ ਕਰਨੀ ਆ। ਇਹਨਾਂ ਨੇ ਜਿਹੜੇ ਸੀਗੇ ਜਿਹੜੇ ਪੈਸਾ, ਜਿਹੜੇ ਆਪਣੇ ਬੰਦੇ ਜਿਹੜੇ ਡੌਂਕਰ ਜਿਹੜੇ ਹੈਗੇ ਆ, ਇਹ ਵੀ ਤੁਹਾਨੂੰ ਪਤਾ ਕਿ ਹਰੇਕ ਬੰਦੇ ਤੋਂ 10-10, 15-15 ਹਜ਼ਾਰ ਡਾਲਰ ਉੱਥੇ ਬਾਰਡਰ ਤੇ ਟਪਾਉਣ ਦਾ ਜਿਹੜਾ ਲੈਂਦੇ ਆ। ਤੇ ਇਹ ਵੀ ਜਿਹੜੀ ਕਿੰਨੀ ਦੇਖ ਲਓ ਤੁਸੀਂ, ਬਿਲੀਅਨਸ ਆਫ ਡਾਲਰ ਇੰਡਸਟਰੀ ਹੈ। ਇਵਨ ਜਿਹੜੇ ਮੈਕਸੀਕਨ ਖੁਦ ਹੈਗੇ ਆ, ਤੁਸੀਂ ਕਹੋਗੇ ਸਾਰਾ ਮੈਕਸੀਕੋ ਇੱਧਰ ਕਿਉਂ ਨਹੀਂ ਆ ਜਾਂਦਾ ਤੁਰ ਕੇ, ਕਿਉਂਕਿ ਮਾਫੀਆ ਜਿਹੜਾ ਕੰਟਰੋਲਡ ਆ ਤੇ ਉਹਨਾਂ ਨੂੰ ਵੀ ਜਿਹੜਾ ਪੈਸੇ ਦੇਣੇ ਪੈਂਦੇ ਆ। ਜਿੱਦਾਂ ਦੀ ਗੱਲ ਸੁਣੀ ਆ ਕਿ ਜੇ ਬੱਸ 'ਚ 40 ਬੰਦੇ ਆ ਰਹੇ ਆ ਤਾਂ ਉਹ 40 ਬੰਦਿਆਂ ਦਾ ਰੇਟ ਰੱਖਿਆ ਕਿ ਪਰ ਹੈਡ ਇੰਨੇ ਪੈਸੇ ਉੱਕੇ ਮੁੱਕੇ ਤੁਹਾਨੂੰ ਦੇਣੇ ਪੈਣੇ ਆ। ਤੇ ਉਸ ਤੋਂ ਬਿਨਾਂ ਉਹ ਜਿਹੜਾ ਕਰਨ ਨਹੀਂ ਦਿੰਦੇ। ਸੋ ਇਹ ਜਿਹੜੀ ਡੀਲ ਆ ਮੈਕਸੀਕਨ ਗਵਰਨਮੈਂਟ ਨਾਲ ਕੀ ਬਣਾ ਕੇ ਕਰੂਗੇ, ਜੇ ਕੰਮ ਹੀ ਸਾਰਾ ਜਿਹੜਾ ਜਿਹੜੇ ਦੂਜੇ ਡੌਂਕਰ ਆ, ਮਾਫੀਆ ਵਾਲੇ, ਉਹ ਵਾਲੇ ਬੰਦੇ ਜੇ ਕੰਮ ਕੁਮ ਜਿਹੜੇ ਕਰਦੇ ਪਏ ਆ, ਤੇ ਫਿਰ ਤੁਹਾਡੇ ਕਿੱਦਾਂ ਤੁਸੀਂ ਇਹਨੂੰ
ਜਿਹੜਾ ਕੰਟਰੋਲ ਕਰ ਸਕਦੇ ਕੰਟਰੋਲ ਜਿਹੜਾ ਕਰ ਸਕਦੇ ਆ, ਠੀਕ ਹੈ। ਜੀ ਨਹੀਂ ਹੋਣਾ, ਮੇਰੇ ਹਿਸਾਬ ਨਾਲ ਨਹੀਂ ਹੋਣਾ ਇਹ ਜਿਹੜੇ ਟੈਰਿਫ ਟੂਰਿਫ ਜਿਹੜਾ ਮਰਜ਼ੀ ਲੈ ਆਓ, ਠੀਕ ਹੈ। ਕਿਸੇ ਲੈਵਲ ਤੇ ਸਖਤੀ ਜਿਹੜੀ ਜ਼ਰੂਰ ਹੋ ਸਕਦੀ ਆ ਜੇਲ੍ਹ ਜੂਲ ਚ, ਪਰ ਜਿਹੜੇ ਡੌਂਕਰ ਡੂੰਕਰ ਉਹਨਾਂ ਨੇ ਕੋਈ ਨਾ ਕੋਈ ਰਾਹ ਲੱਭ ਹੀ ਲੈਣਾ। ਇੰਨਾ ਜੇ ਮੈਕਸੀਕੋ ਆਪਣਾ ਸੇਫਗਾਰਡ ਕਰ ਸਕਦਾ ਹੁੰਦਾ, ਕਿੱਦਾਂ ਕਰੂਗਾ ਉਹ? ਜੇ ਅਮਰੀਕਾ ਨਹੀਂ ਆਪਣਾ ਸੇਫਗਾਰਡ ਕਰ ਸਕਦਾ, ਮੈਕਸੀਕੋ ਜਦੋਂ ਕੋਲ ਪੈਸਾ ਵੀ ਨਹੀਂ ਹੈਗਾ, ਉਹ ਕਿੱਦਾਂ ਕਰੂਗੇ ਸੇਮ ਚੀਜ਼? ਸੋ ਜਿਹੜੇ ਬਾਰਡਰ ਤਾਂ ਉਹਨਾਂ ਨੂੰ ਵੀ ਉਨਾ ਹੀ ਲੱਗਦਾ ਜਿੰਨਾ ਅਮਰੀਕਾ ਦਾ ਮੈਕਸੀਕੋ ਨਾਲ ਟੱਚ ਕਰਦਾ, ਦੋਨਾਂ ਨੂੰ ਸੇਮ ਬਾਰਡਰ ਹੀ ਹੈ। ਅਗਲੇ ਕਹਿਣਗੇ ਤੁਸੀਂ ਕਰ ਲਓ ਆਪਣੇ ਦਾ। ਜੀ ਜੀ, ਚਲੋ ਲੈਟਸ ਸੀ ਇਹਦੇ ਵਿੱਚ ਕੀ ਬਣਦਾ। ਚਲੋ ਕਹਿੰਦੇ ਤਾਂ ਹੈਗੇ ਆ ਵੀ ਇਦਾਂ ਉਹਨਾਂ ਨੇ ਕਰਨਾ, ਸੋ ਪਰ ਤੁਸੀਂ ਜਿੱਦਾਂ ਦੱਸਿਆ ਵੀ ਰਿਐਲਿਟੀ ਇਨਸਾਈਡ ਜਿਹੜੀ ਉਹ ਟੋਟਲੀ ਥੋੜੀ ਡਿਫਰੈਂਟ ਹੈਗੀ ਆ। ਜਿਹੜਾ ਬੰਦਾ ਖਾਣਾ ਵੀ ਤਾਂ ਹੈਗਾ ਕਿ ਵੀ ਕੁਝ ਕਰ ਰਹੇ ਆ, ਕੰਮ ਹੋ ਰਿਹਾ, ਕੁਝ ਕਰ ਰਹੇ ਆ, ਐਕਚੁਅਲ ਦੇ ਵਿੱਚ ਉਹ ਸੀਲ ਕਰ ਪਾਊਗਾ ਕਿ ਨਹੀਂ ਕਰ ਪਾਊਗਾ, ਇਹ ਦੇਖਣਾ ਪਊਗਾ। ਇਹ ਦੇਖਣ ਵਾਲੀ ਗੱਲ ਰਹੇਗੀ। ਤੇ ਉਹ ਜਿਹਦਾ ਪੰਜਾਬੀ ਗਾਣਾ ਨਹੀਂ ਬਣਿਆ, ਕਹਿੰਦਾ ਜੱਟਾਂ ਦੇ ਮੁੰਡੇ ਨੂੰ ਕਹਿੰਦਾ ਟਰੰਪ ਆਪਣਾ ਕੋਈ ਰੋਕ ਨਹੀਂ ਸਕਦਾ ਬਾਰਡਰ ਟੱਪਣ ਤੋਂ। ਰੋਕ ਨਹੀਂ ਸਕਿਆ ਟਰੰਪ ਦੀ, ਸਹੀ ਗੱਲ ਆ। ਬਹੁਤ ਚੱਲਦੀ ਹੈ ਰੀਲਾਂ ਉਹਦੀਆਂ ਵੜ ਕੇ ਵਾਕਈ। ਤੇ ਜਿਹੜੇ ਕਰਕੇ ਆ ਗਏ ਆ, ਬਾਰਡਰ ਪਾਰ ਕਰਕੇ ਆ ਗਏ, ਉਹਨਾਂ ਦੇ ਲਈ ਕੀ ਚੇਂਜ ਆ? ਜਾਂ ਜਿਹੜੇ ਬਾਰਡਰ ਤੇ ਅਸਾਈਲਮ ਦੀ ਮੰਗ ਕਰਨ ਦੇ ਲਈ ਆ ਗਏ ਆ ਵੀ ਸਾਨੂੰ ਅਸਾਈਲਮ ਜਿਹੜਾ ਉਹ ਚਾਹੀਦਾ ਆ, ਉਹਨਾਂ ਦੇ ਲਈ ਕੁਛ ਚੇਂਜ ਹੋ ਰਿਹਾ ਹੈ ਜਾਂ ਉਦਾਂ ਸੇਮ ਹੀ ਰਹੂਗਾ ਜਾਂ ਕੀ ਚੇਂਜਸ ਨੇ? ਸੇਮ ਹੀ ਰਹਿਣਾ, ਕੇਸ ਲਾਅ ਦੇ ਹਿਸਾਬ ਨਾਲ ਚੱਲਣਾ। ਤੇ ਹੁਣ ਜਿਹੜੇ ਡਿਟੇਨਡ ਫੜ ਰਹੇ ਆ ਲੋਕਾਂ ਨੂੰ, ਜਿਹੜੇ ਬੌਂਡ ਹੀਅਰਿੰਗ ਸੀਗੀ, ਉਹ ਜਿਹੜੇ ਵਕੀਲ ਸੀਗੇ ਉਹਨਾਂ ਦਾ ਕੰਮ ਚੱਲ ਪਿਆ ਦੁਬਾਰਾ। ਤੇ ਹੁਣ ਜਿਹੜਾ ਲੋਕਾਂ ਨੂੰ ਡੱਕਿਆ ਜਾ ਰਿਹਾ ਤੇ ਬਿਆਨ ਬਿਊਨ ਜਿਹੜੇ ਲਏ ਜਾ ਰਹੇ ਆ, ਠੀਕ ਆ, ਤੇ ਉਹਦੇ ਹਿਸਾਬ ਨਾਲ ਜਿਹੜਾ ਜਿਹਦੇ ਬਿਆਨ ਪਾਸ ਹੁੰਦੇ ਆ ਉਹਨੂੰ ਛੱਡਿਆ ਜਾ ਰਿਹਾ। ਇਹ ਕੰਮ ਜਿਹੜਾ ਸ਼ੁਰੂ ਹੋ ਗਿਆ। ਠੀਕ ਹੈ ਜੀ, ਓਕੇ। ਸੋ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ ਆ। ਹੁਣ ਜਿਹੜੀ ਆਪਾਂ ਟਰੰਪ ਹੋਣਾ ਦੀ ਉਹੀ ਗੱਲ ਕਰਦੇ ਆ, ਇਸ ਮਾਮਲੇ ਦੇ ਵਿੱਚ ਤੁਸੀਂ ਕੀ ਉਮੀਦ ਰੱਖਦੇ ਆ ਅਗਲੇ ਸਾਲ ਦੇ ਵਿੱਚ ਆਪਾਂ ਨੂੰ, ਸਟਾਰਟਿੰਗ ਨੈਕਸਟ ਈਅਰ, ਕੀ ਜਿਹੜੇ ਆਪਾਂ ਨੂੰ ਚੇਂਜਸ ਜਿਹੜੇ ਉਹ ਦੇਖ ਸਕਦੇ ਆ ਜਾਂ ਕੀ ਐਕਸਪੈਕਟੇਸ਼ਨਸ ਕੀ ਆ ਤੁਹਾਡੀਆਂ ਐਜ਼ ਏ ਵਕੀਲ, ਇਮੀਗ੍ਰੇਸ਼ਨ ਵਕੀਲ? ਤੁਸੀਂ ਕੀ ਐਕਸਪੈਕਟ ਕਰ ਰਹੇ ਆ, ਤਾਂ ਜਿਨ੍ਹਾਂ ਦੇ ਕੇਸ ਚੱਲ ਰਹੇ ਆ ਉਹ ਕੀ ਐਕਸਪੈਕਟ ਕਰ? ਜੀ, ਇਹ ਵਾਲਾ ਇੱਕ ਮੈਨੂੰ ਸੈਪਰੇਟ ਸੈਗਮੈਂਟ ਜਿਹੜਾ ਪਲੀਜ਼ ਕਰ ਦਿਓ, ਕਿਉਂਕਿ ਥੋੜੀ ਜਿਹੀ ਕੰਮ ਦੀ ਜਿਹੜੀ ਇਨਫੋਰਮੇਸ਼ਨ ਹੋ ਸਕਦੀ ਆ, ਸਪੈਸ਼ਲੀ ਜਿਹੜੇ। ਸੋ ਅਗੇਨ, ਕਦੀ ਵੀ ਕਿਸੇ ਨੂੰ ਕੋਈ ਐਨਕਰੇਜਮੈਂਟ ਨਹੀਂ ਹੈਗੀ ਕਿ ਉਹ ਲਾਅ ਤੋੜਨ, ਬਾਰਡਰ ਟੱਪਣ। ਪੱਕੇ ਰਾਹ ਉਹ ਜਿਹੜੇ ਆ ਸਕਦੇ ਆ, ਠੀਕ ਆ। ਜਿਹੜੀਆਂ ਮਜਬੂਰੀਆਂ ਉਹਨਾਂ ਦੇ ਆਪਣੇ ਫੈਸਲੇ ਆ, ਠੀਕ ਆ। ਸੋ ਸ਼ੋਅ ਦੇ ਵਿੱਚ ਕੋਈ ਵੀ ਹਿੱਸਾ ਕਦੀ ਵੀ ਜਦੋਂ ਦਾ ਸ਼ੁਰੂ ਕੀਤਾ ਇਦਾਂ ਦਾ ਨਹੀਂ ਰਿਹਾ ਕਿ ਤੁਸੀਂ ਇੱਥੇ 2 ਨੰਬਰ ਦੇ ਵਿੱਚ ਆਓ ਬਾਰਡਰ ਟੱਪ ਕੇ, ਪਹਿਲੀ ਚੀਜ਼ ਜੀ। ਸੋ ਜਿਹੜੇ ਟਰੰਪ ਹੁਣੀ ਜਿਹੜੇ ਆਏ ਆ, ਇੱਕ ਜਿਹੜਾ ਪੁਰਾਣਾ ਇਹਨਾਂ ਦਾ ਪ੍ਰੋਸੈਸ ਸੀਗਾ ਕਿ ਕ੍ਰੈਡੀਬਲ ਫੇਅਰ ਇੰਟਰਵਿਊ, ਬਿਆਨ ਜਿਹਨੂੰ ਕਹਿੰਦੇ ਆ ਜਾਂ CFI ਕਹਿ ਦਿੰਦੇ ਆ, ਠੀਕ ਆ। ਉਹ ਜਿਹੜੇ ਬਿਆਨ ਆ ਉਹ ਬਾਰਡਰ ਤੇ ਹੋ ਰਹੇ ਆ ਆਲਰੇਡੀ। ਸੋ ਤੁਸੀਂ ਜਦੋਂ ਜਿਹੜਾ ਵੀ ਬੰਦਾ ਬਾਰਡਰ ਟੱਪ ਰਿਹਾ ਉਹਨੂੰ ਉਹ ਡਿਟੈਂਸ਼ਨ ਸੈਂਟਰ 'ਚ ਹੁਣ ਜ਼ਿਆਦਾ ਦੇਰ ਰੱਖ ਰਹੇ ਆ। 1 ਤੋਂ ਲੈ ਕੇ 4 ਮਹੀਨੇ ਤੱਕ ਜਿਹੜੀ ਆਮ ਗੱਲ ਜਿਹੜੀ ਹੋ ਗਈ ਆ ਕਿ 4-4 ਮਹੀਨੇ ਵੀ ਹੁਣ ਕਈ ਬੰਦੇ ਜਿਹੜੇ ਕੈਂਪਾਂ ਦੇ ਵਿੱਚ ਡੱਕੇ ਹੋਏ ਆ। ਉਹਨਾਂ ਨੇ ਹੁਣ ਜਿਹੜੀ ਬਿਆਨ ਜਿਹੜੇ ਹੈਗੇ ਆ ਉਹ ਪਾਸ ਹੋ ਰਹੇ ਆ, ਠੀਕ ਆ। ਬਾਈਡਨ ਸਰਕਾਰ ਜਿਹੜੀ ਹੈਗੀ ਆ, ਲੋਕੀ ਹੁਣ ਜਦੋਂ ਟਰੰਪ ਹੁਣੀ ਆ ਜਾਂਦੇ ਆ ਤੇ ਪਹਿਲਾਂ ਵੀ ਆਪਾਂ ਇਹ ਦੇਖਿਆ ਕਿ ਬੰਦਾ ਸਹੀ ਵੀ ਬਿਆਨ ਕਈ ਵਾਰੀ ਦਿੰਦਾ ਤੇ ਉਹਨੂੰ ਵੀ ਉਹ ਜਿੱਦਾਂ ਕੁਛ ਨਾ ਕੁਛ ਚੀਜ਼ ਉਲਝਾ ਸਕਦੇ ਆ ਕਿ ਤੂੰ ਆਹ ਗੜਬੜ ਕਰਤੀ, ਉੱਥੇ ਕਰਤੀ। ਸੋ ਤੁਹਾਡੇ ਜਿਹੜੇ ਬਿਆਨ ਆ ਉਹ ਬਿਲਕੁਲ ਸਹੀ ਜਿਹੜੇ ਹੋਣੇ ਚਾਹੀਦੇ ਆ। ਕੀ ਤੁਹਾਡੇ ਨਾਲ ਹੋਇਆ, ਤਰੀਕਾਂ ਕੀ ਸੀਗੀਆਂ, ਜੋ ਵੀ ਤੁਹਾਡੇ ਇਨਸੀਡੈਂਟਸ ਜਿਹੜੇ ਹੈਗੇ ਆ, ਕਿੰਨੇ ਬੰਦੇ ਸੀਗੇ, ਕੀ ਤੁਸੀਂ ਕੀਤਾ ਨਹੀਂ ਕੀਤਾ, ਉਹ ਜਿਹੜੀ ਸਾਰੀ ਚੀਜ਼ ਜਿਹੜੀ ਹੈਗੀ ਆ ਤੁਹਾਨੂੰ ਬਾਰਡਰ ਤੇ ਜਿਹੜਾ ਜਦੋਂ ਫੜ ਲਓਗੇ ਤੁਹਾਨੂੰ ਉਹ ਤਾਂ ਜਦੋਂ ਲੈ ਕੇ ਜਾਓਗੇ ਕੈਂਪ ਦੇ ਵਿੱਚ ਤੁਹਾਡੀ ਪੁੱਛੀ ਜਾ ਸਕਦੀ ਹੈ। ਅਸਾਈਲਮ ਆਫਿਸਰ ਜਿਹੜਾ ਇੰਟਰਵਿਊ ਕਰੂਗਾ। ਇਹ ਚੀਜ਼ ਜੇ ਹੁਣ ਹੈਗੀ ਆ ਤੇ ਮੇਰੇ ਹਿਸਾਬ ਨਾਲ ਜੇ ਤਾਂ ਇਹ ਬਾਈਡਨ ਸਰਕਾਰ ਦੇ ਟਾਈਮ ਤੇ ਜਿਹੜੀ ਜਨਤਾ ਆ ਰਹੀ ਸੀ, ਜੇ ਤਾਂ ਵਾਕਈ ਏਦਾਂ ਲਗਾਇਆ ਜਾਵੇ, ਮੈਂ ਕਹਿੰਦਾ 99% ਜਿਹੜੀ ਜਨਤਾ ਵਾ ਉਹ ਬਿਆਨ ਪਾਸ ਨਾ ਕਰ ਪਾਵੇ। ਠੀਕ ਹੈ। ਸੋ ਤੁਸੀਂ ਕੀ ਦੇਖੋਗੇ ਕਿ 100 ਚ ਉਹਨਾਂ ਨੇ ਇੱਕ ਬੰਦਾ ਫਿਰ ਛੱਡਿਆ ਕਰਨਾ ਜਿਹਦੇ ਬਿਆਨ ਸਹੀ ਆ। ਜਿਹਦੇ ਬਿਆਨ ਨਹੀਂ ਸਹੀ ਆ ਉਹਨੂੰ ਉਹਨੇ ਕਹਿਣਾ ਕਿ ਤੈਨੂੰ ਆਪਾਂ ਮੌਕਾ ਦਿੱਤਾ ਸੀਗਾ, ਡਿਊ ਪ੍ਰੋਸੈਸ ਦਿੱਤੀ ਸੀਗੀ, ਆਪਾਂ ਤੇਰੇ ਤੋਂ ਤੇਰੀ ਚੀਜ਼ ਸੁਣੀ ਤੇ ਤੇਰੇ ਨਹੀਂ ਬਿਆਨ ਪਾਸ ਕੀਤੇ, ਫਿਰ ਉਹਦੇ ਵਿੱਚ ਤੁਹਾਨੂੰ ਇੱਕ ਅਪੀਲ ਦਾ ਮੌਕਾ ਮਿਲਦਾ ਜੱਜ ਮੂਹਰੇ। ਹੁਣ ਪ੍ਰੋਬਲਮ ਇਹ ਆ ਜਾਂਦੀ ਆ ਕਿ ਉਹ ਜਿਹੜੇ ਡਿਟੈਂਸ਼ਨ ਸੈਂਟਰ ਹੈਗੇ ਆ, ਜਾਰਜੀਆ, ਲੁਈਜ਼ੀਆਨਾ, ਠੀਕ ਆ, ਏਦਾਂ ਦੇ ਜਿਹੜੇ ਕੋਰਟਸ ਜਿਹੜੇ ਇੱਥੇ ਹੈਗੇ ਬਾਰਡਰ ਸਟੇਟਸ ਵਾਲੀਆਂ ਜਿਹੜੀਆਂ ਸਪੈਸ਼ਲੀ ਲੱਗਦੀਆਂ, ਟੈਕਸਸ ਹੋ ਗਿਆ, ਲੁਈਜ਼ੀਆਨਾ, ਇੱਧਰੋਂ ਸਦਰਨ ਸਟੇਟਸ ਜਿਹੜੀਆਂ ਲੱਗਦੀਆਂ, ਇਹ ਸਾਰਿਆਂ ਨੂੰ ਪਤਾ ਵਾ, ਠੀਕ ਆ। ਇਹ ਇੰਡੀਆ ਵਾਲਿਆਂ ਨੂੰ ਨਹੀਂ ਬਸ ਪਤਾ, ਪਰ ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਪਤਾ ਹੈਗਾ ਕਿਹੜੇ ਸਟੇਟ ਡੈਮੋਕ੍ਰੈਟਿਕ ਆ, ਕਿਹੜੇ ਸਟੇਟ ਰਿਪਬਲਿਕਨ ਆ,
ਮੀਡੀਆ 'ਚ ਹਾਂਜੀ ਤੁਸੀਂ ਦੇਖ ਲਓ ਕਿ ਕਿਹੜੇ ਸਟੇਟ ਚਾਹੁੰਦੇ ਆ ਕਿ ਇਮੀਗ੍ਰੈਂਟ ਨਾ ਆਉਣ, ਠੀਕ ਹੈ। ਸੋ ਇਹ ਜਿਹੜੇ ਕੋਰਟ ਆ ਇਹ ਉਹਨਾਂ ਸਟੇਟਾਂ ਦੇ ਵਿੱਚ ਆ ਜਿੱਥੇ ਲੋਕ ਚਾਹੁੰਦੇ ਆ ਕਿ ਇਮੀਗ੍ਰੈਂਟ ਨਾ ਆਉਣ, ਨਾ ਠੀਕ ਹੈ। ਹਾਂਜੀ ਇਹਨਾਂ ਦੇ ਜਿਹੜੇ ਜੱਜਸ ਆ ਇਹ ਵੀ ਉੱਥੋਂ ਹੀ ਜਿਹੜੇ ਉੱਠ ਕੇ ਆਉਂਦੇ ਆ ਉਹ ਸਟੇਟਾਂ 'ਚੋਂ। ਇਹ ਵੀ ਉਸ ਜਿਹੜੀ ਜਗ੍ਹਾ ਬੰਦਾ ਰਹਿੰਦਾ ਹੁੰਦਾ ਉਹਨੂੰ ਉਹ ਪ੍ਰੋਟੈਕਟ ਜਿਹੜੀ ਕਰਨਾ ਚਾਹੁੰਦਾ। ਸੋ ਜਿਹੜੇ ਜੱਜ ਆ ਕਈ ਤਾਂ 1% ਰੇਟਿੰਗ 2% ਰੇਟਿੰਗ ਹੈ ਨਾ, ਤੇ ਕੋਰਟਸ ਦੀ ਜੱਜਸ ਦੀ ਰੇਟਿੰਗ ਬਹੁਤ ਜ਼ਿਆਦਾ ਜਿਹੜੀ ਘੱਟ ਆ। ਤੇ ਜਦੋਂ ਤੁਹਾਡੇ ਬਿਆਨ ਥੱਲੇ ਫੇਲ ਹੋ ਗਏ, ਕਈ ਜੱਜਾਂ ਤੋਂ ਤੁਸੀਂ ਉਮੀਦ ਵੀ ਨਹੀਂ ਰੱਖ ਸਕਦੇ ਕਿ ਇਹਨਾਂ ਨੇ ਕੁਝ ਚੇਂਜ ਕਰਨਾ। ਇੱਕ ਤੁਹਾਡੀ ਗਲਤੀ ਹੋਈ ਉਹਨੇ ਕਹਿਣਾ ਚੱਕ ਵਾਪਸ, ਹੂੰ ਸਿੱਧਾ ਹਿਸਾਬ ਕਿਤਾਬ ਆ, ਠੀਕ ਹੈ। ਉਹ ਕਹਿੰਦੇ ਇਹ ਹੌਸਲਾ ਨਹੀਂ ਦਿੰਦੇ ਸਾਨੂੰ, ਸ਼ੋਅ ਦੇ ਵਿੱਚ ਆਪਣੇ ਹੌਸਲਾ ਨਹੀਂ ਦਿੰਦੇ। ਜੀ ਹੌਸਲੇ ਦੇਣ ਨਾਲ ਕੁਝ ਨਹੀਂ ਹੋਣਾ, ਸਾਡਾ ਕੰਮ ਹੈਗਾ ਤੁਹਾਨੂੰ ਸੱਚ ਦੱਸਣਾ। ਜੀ ਹੌਸਲੇ ਨਾਲ ਜਿਹੜਾ ਸੀਗਾ ਬਿਆਨ ਪਾਸ ਨਹੀਂ ਹੋ ਜਾਂਦੇ। ਜਿਹੜੇ ਬਿਆਨ ਪਾਸ ਆ, ਜੇ ਤੁਸੀਂ ਆਏ ਆ, ਜੇ ਤੁਸੀਂ ਥੱਕੇ ਆ ਤਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਆ ਕਿ ਭਾਈ ਮੈਂ ਅੱਜ ਨਹੀਂ ਦੇ ਸਕਦਾ, ਮੈਨੂੰ ਆਂਦੇ ਨੂੰ ਫੜ ਕੇ ਮੈਨੂੰ 1 ਦਿਨ ਤਾਂ ਰੈਸਟ ਕਰਨ ਨੂੰ ਦਿਓ, 2 ਦਿਨ ਤਾਂ ਰੈਸਟ ਕਰਨ ਨੂੰ ਦਿਓ। ਹੂੰ ਜਿਹੜਾ ਆਪਣਾ ਜਦੋਂ ਤੁਸੀਂ ਆਪਣੀ ਸੁਰਤ ਸੰਭਾਲਦੇ ਆ ਉਦੋਂ ਬਿਆਨ ਦਿਓ। ਤੇ ਜਿਹੜੇ ਬਿਆਨ ਆ ਤੁਹਾਡੇ ਐਕੂਰੇਟ ਬਿਆਨ ਜਿਹੜੇ ਹੋਣੇ ਚਾਹੀਦੇ ਆ, ਤੁਹਾਨੂੰ ਹਰੇਕ ਚੀਜ਼ ਦਾ ਪਤਾ ਹੋਣਾ ਚਾਹੀਦਾ, ਠੀਕ ਹੈ। ਹੂੰ ਸੋ ਇਹ ਚੀਜ਼ ਜਿਹੜੀ ਸਭ ਤੋਂ ਵੱਡੀ ਜਿਹੜੀ ਰਹਿਣੀ ਆ, ਜੀ ਜਿਹਨਾਂ ਨੂੰ ਇਸ ਚੀਜ਼ ਦਾ ਪਤਾ, ਆਪਾਂ ਕਈ ਸਾਰੇ ਸ਼ੋਅ ਜਿਹੜੇ ਅਸਾਈਲਮ ਆਫਿਸ ਦੇ ਉੱਤੇ, ਅਸਾਈਲਮ ਦੇ ਟੌਪਿਕ ਦੇ ਉੱਤੇ ਕਈ ਸਾਰੇ ਸ਼ੋਅ ਜਿਹੜੇ ਘੰਟਿਆਂ ਬੱਧੀ ਜਿਹੜੇ ਕੀਤੇ ਆ। ਜੀ ਜਿਹੜੇ ਸਾਡੇ ਸ਼ੋਅ ਦੀ ਨੌਲੇਜ ਆ ਉਹ ਤੁਹਾਨੂੰ ਸ਼ੋਅ ਨੂੰ ਜੇ ਸੁਣੋਗੇ ਧਿਆਨ ਨਾਲ, ਤੁਹਾਨੂੰ ਬੜਾ ਕੁਝ ਜਿਹੜਾ ਅਸਾਈਲਮ ਦਾ ਜਿਹੜਾ ਪਤਾ ਲੱਗ ਸਕਦਾ, ਠੀਕ ਆ। ਪੰਜਾਬੀ ਰੇਡੀਓ ਜਾ ਕੇ ਗੂਗਲ ਤੇ ਨਾਮ ਪਾ ਲਓ, ਕਾਫੀ ਕੁਝ ਤੁਹਾਨੂੰ ਉੱਥੋਂ ਦੀ ਪਤਾ ਲੱਗ ਸਕਦਾ। ਬਿਲਕੁਲ ਉਹ ਜਿਹੜੇ ਬਿਆਨ ਜੇ ਤੁਸੀਂ ਆਪਣੀ ਸਮਝ ਦੇ ਹਿਸਾਬ ਨਾਲ ਕਿੱਦਾਂ ਕੁਐਸਚਨ ਆ, ਉਹ ਬਿਆਨ ਤੁਹਾਡੇ ਜੇ ਪਾਸ ਹੁੰਦੇ ਆ ਹੂੰ ਤਾਂ ਹੀ ਤੁਹਾਡਾ ਜਿਹੜਾ ਕੰਮ ਬਣ ਸਕਦਾ, ਨਹੀਂ ਤਾਂ ਨਹੀਂ। ਇਹ ਚੇਂਜ ਜਿਹੜੀ ਸਭ ਤੋਂ ਵੱਡੀ ਜਿਹੜੀ ਆਊਗੀ, ਹੂੰ ਸਭ ਤੋਂ ਵੱਡੀ ਜਿਹੜੀ ਚੇਂਜ ਆ, ਜਿਹੜਾ ਸਭ ਤੋਂ ਵੱਡੀ ਰੁਕਾਵਟ ਲੋਕਾਂ ਦੇ ਰਾਹ 'ਚ ਪਊਗੀ, ਉਹ ਇਹ ਪਊਗੀ ਕਿ ਉਹ ਬਿਆਨ ਨਹੀਂ ਪਾਸ ਕਰ ਪਾਊਗੇ। ਤੇ ਜਿਹੜਾ ਏਜੰਟ ਡੌਂਕਰ ਕਿਓਟੀ ਜਿਹੜੇ ਹੈਗੇ ਆ, ਉਹਨਾਂ ਨੂੰ ਕੋਈ ਬਾਹਲਾ ਲਾਅ ਦੇ ਬਾਰੇ, ਇਹ ਚੀਜ਼ਾਂ ਬਾਰੇ ਪਤਾ ਨਹੀਂ ਹੁੰਦਾ, ਠੀਕ ਹੈ। ਤੇ ਉਹਨਾਂ ਦਾ ਕੰਮ ਜਿਹੜਾ ਹੈਗਾ, ਜਿਹੜੇ ਹਿਊਮਨ ਸਮਗਲਰ ਆ, ਉਹਨਾਂ ਦਾ ਬਸ ਉੱਥੇ ਤੱਕ ਜਿਹੜਾ ਰੋਲ ਜਿਹੜਾ ਹੁੰਦਾ। ਤੇ ਬਾਅਦ 'ਚ ਜਿਹੜਾ ਟਰੰਪ ਹੋਣੀ ਆ, ਇਹਨਾਂ ਨੇ ਫਿਰ ਤੁਸੀਂ ਕਾਨੂੰਨ ਦੇ ਦਾਇਰੇ 'ਚ ਆ ਜਾਂਦੇ, ਫਿਰ ਕਾਨੂੰਨ ਦੇ ਹਿਸਾਬ ਨਾਲ ਗੱਲਾਂ ਜਿਹੜੀਆਂ ਚੱਲਦੀਆਂ, ਠੀਕ ਜੀ ਹੈ। ਹੂੰ ਉੱਥੇ ਜੋ ਤੁਸੀਂ ਕਹਿ ਕੇ ਆਉਂਦੇ ਆ ਉਹ ਤੁਹਾਡਾ ਬੇਸ ਹੁੰਦਾ ਕੇਸ ਦਾ। ਜੇ ਤੁਸੀਂ ਛੁੱਟ ਜਾਂਦੇ ਆ ਉੱਥੋਂ ਦੀ ਬਿਆਨ ਤੋਂ ਬਾਅਦ, ਠੀਕ ਹੈ, ਜੀ ਉਸ ਤੋਂ ਬਾਅਦ ਤੁਹਾਡਾ ਤੁਸੀਂ ਜਦੋਂ ਕੋਰਟ 'ਚ ਆਉਂਦੇ ਆ, ਉਹਦੇ ਵਿੱਚ ਤੁਸੀਂ ਆਪਣਾ ਕੇਸ ਜਿਹੜਾ ਪ੍ਰੈਜ਼ੈਂਟ ਕਰਦੇ ਆ, ਉਹਦੇ ਵਿੱਚ ਵੀ ਸੇਮ ਚੀਜ਼ ਹੁੰਦੀ ਆ। ਅੱਛਾ, ਆਹ ਚੀਜ਼ ਤਾਂ ਤੂੰ ਬਿਆਨ 'ਚ ਕਹੀ ਨਹੀਂ ਸੀਗੀ, ਆਹ ਚੀਜ਼ ਤਾਂ ਤੂੰ ਏਦਾਂ ਨਹੀਂ ਕੀਤੀ, ਆਹ ਚੀਜ਼ ਤਾਂ ਓਦਾਂ ਨਹੀਂ ਕੀਤੀ। ਸੋ ਨੁਕਸ ਕੱਢਦੇ ਆ ਕਿ ਬਾਰਡਰ ਤੇ ਕੀ ਕਹਿ ਕੇ ਆਇਆ, ਹੁਣ ਕੋਰਟ ਦੇ ਵਿੱਚ ਕੀ ਕਹਿ ਰਿਹਾ, ਤੇ ਇਹਨੇ ਆਪਣੇ ਗਵਾਹੀ ਦੇ ਵਿੱਚ ਕੀ ਲਿਖਿਆ, ਤੇ ਇਹਦੇ ਗਵਾਹ ਕੀ ਕਹਿ ਰਹੇ ਆ। ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੰਪੈਰੀਜ਼ਨ ਜਿਹੜਾ ਕਰਦੇ ਆ, ਠੀਕ ਆ। ਤੇ ਇਹਦਾ ਨਿਚੋੜ ਇਹਦਾ ਇਹੀ ਆ ਕਿ ਜਿਹੜੇ ਬਿਆਨ ਜਿਹੜੇ ਕੈਂਪ ਦੇ ਵਿੱਚ ਹੋਣੇ ਆ, ਉਹ ਜਿਹੜੀ ਮੇਨ ਚੀਜ਼ ਜਿਹੜੀ ਬਣ ਜਾਂਦੇ ਆ ਜਦੋਂ ਟਰੰਪ ਵਰਗੀ ਸਰਕਾਰ ਜਿਹੜੀ ਆਉਂਦੀ ਆ। ਬਾਈਡਨ ਦੇ ਕਾਰਜਕਾਲ 'ਚ ਕੈਚ ਐਂਡ ਰਿਲੀਜ਼ ਪਾਲਿਸੀ ਸੀਗੀ, ਫੜੋ ਏਲੀਅਨ ਨੰਬਰ ਦਿਓ, ਛੱਡ ਦਿਓ, ਕੁਝ ਪੁੱਛੋ ਨਾ। ਉਹ ਕੈਚ ਐਂਡ ਰਿਲੀਜ਼ ਪਾਲਿਸੀ ਜਿਹੜੀ ਇਹਨਾਂ ਨੇ ਬੰਦ ਕਰ ਦੇਣੀ ਹੈ। ਜੀ ਸੋ ਬਿਲਕੁਲ, ਸੋ ਇਹ ਧਿਆਨ ਦਿਓ, ਇਦਾਂ ਦੇ ਸ਼ੋਅ ਆਪਾਂ ਪਹਿਲਾਂ ਵੀ ਪਿਛਲੇ ਕਈ ਵੀਕਸ ਦੇ ਵਿੱਚ ਕਰ ਚੁੱਕੇ ਹਾਂ। ਸਾਰੇ ਜਿਹੜੇ ਉਹ ਸੁਣੋ, ਇਹ ਸਾਰੀ ਲੜੀ ਸੁਣੋ, ਕੀ ਚੇਂਜਸ ਦੀ ਸੰਭਾਵਨਾ ਹੈ, ਕੀ ਕੁਝ ਜਿਹੜਾ ਹੋ ਸਕਦਾ ਤੇ ਕੀ ਜਿਹੜਾ ਆ ਇਸ ਦੇ ਵਿੱਚ ਫਰਕ ਪਊਗਾ। ਸੋ ਜੱਜਿਸ ਦੇ ਐਟੀਟਿਊਡ ਦੀ ਆਪਾਂ ਗੱਲ ਕੀਤੀ ਆ, ਤੇ ਇਵੈਂਚੁਅਲੀ ਜਦੋਂ ਟਰੰਪ ਹੁਣੀ ਆਉਂਦੇ ਆ, ਉਹਨਾਂ ਨੇ ਮੈਮੋ ਜਾਰੀ ਹੋਣੇ ਆ, ਸਰਕਾਰੀ ਵਕੀਲਾਂ ਨੂੰ ਵੀ ਹੋਣੇ ਆ, ਜੋ ਕਿ ਉਹਨਾਂ ਦੇ ਅੰਡਰ ਚੱਲਣੇ ਆ, ਤੇ ਉਹਨਾਂ ਨੂੰ ਜਿਹੜਾ ਉਹ ਦੱਸਿਆ ਜਾਊਗਾ ਆਪਣੀਆਂ ਪਾਲਿਸੀਜ਼ ਨੂੰ ਕਿੱਦਾਂ ਜਿਹੜਾ ਉਹ ਚੇਂਜ ਕਰਨਗੇ, ਕਿੱਦਾਂ ਉਹ ਸਾਰਾ ਕੁਝ ਹੋਊਗਾ, ਕਿੱਦਾਂ ਉਹਨਾਂ ਨੇ ਮਗਰ ਜਾਣਾ, ਕਿੱਦਾਂ ਹੋਣਾ। ਪਿਛਲੇ ਦੀ ਵੀ ਦੱਸਿਆ ਸੀਗਾ ਵੀ 30 ਮਿੰਟਾਂ 'ਚ 6 ਕੇਸ ਨਿਪਟਾਉਣ ਦੇ ਜਿਹੜੇ ਆ ਨੋਟਿਸ ਆ ਉਹ ਆ ਰਹੇ ਨੇ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਆ ਵੀ ਕਿੱਡੀ ਫੁਰਤੀ ਜਿਹੜੀ ਉਹਨਾਂ ਨੇ ਇਸ ਦੇ ਵਿੱਚ ਜਿਹੜੀ ਉਹ ਮਾਰਨੀ ਹੈਗੀ ਆ। ਸੋ ਅਟਾਰਨੀ ਟਿਰਕੇਨਾ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਤੁਸੀਂ ਜੁੜੇ। ਤੇ ਇੱਕ ਵਾਰੀ ਫਿਰ ਥੈਂਕਸਗਿਵਿੰਗ ਦੀਆਂ ਤੁਹਾਨੂੰ, ਤੁਹਾਡੇ ਪਰਿਵਾਰ ਨੂੰ, ਸਭ ਨੂੰ ਬਹੁਤ ਬਹੁਤ ਵਧਾਈਆਂ। ਮਿਲਦੇ ਹਾਂ ਅਗਲੀ ਵਾਰੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।